ਜਿਹੜੀ ਬੇਇਨਸਾਫੀ ਆ ਉਹ ਮੁੜ ਘੁੜ ਕੇ ਸਿੰਘਾਂ ਨਾਲ ਹੀ ਕਿਉਂ ਹੁੰਦੀ ਰਹਿੰਦੀ ਆ। ਫਿਰ ਜੇ ਅਸੀਂ ਗੱਲ ਕਰਾਂਗੇ ਅਸੀਂ ਆਪਦੀ ਆਜ਼ਾਦੀ ਦੀ, ਇਹ ਗੱਲ ਫਿਰ ਉੱਥੇ ਜਾ ਵੜਦੀ ਆ ਵੀ ਫਿਰ ਅਸੀਂ ਆਪਦੀ ਆਜ਼ਾਦੀ ਦੀ ਗੱਲ ਕਰਾਂਗੇ, ਇਹ ਕਹਿਣਗੇ ਵੱਖਵਾਦੀ ਆ। ਜੇ ਸਾਡਾ ਪ੍ਰਸ਼ਾਸਨ ਜਿਹੜਾ ਤੁਸੀਂ ਕਹਿੰਦੇ ਹੋਗੇ ਵੀ ਸਾਡਾ, ਪਰ ਉਹ ਸਾਡਾ ਹੈ ਨਹੀਂਗਾ ਤੇ ਉਹਨੇ ਹਮੇਸ਼ਾ ਹੀ ਸਾਡੇ ਉਲਟ ਚੱਲਣਾ, ਫਿਰ ਅਸੀਂ ਉਹਨਾਂ ਦੇ ਅਧੀਨ ਹੋਣ ਵਾਲੀ ਗੱਲ ਕਿਉਂ ਕਰੀਏ। ਤੁਹਾਨੂੰ ਤੁਹਾਡੀ ਆਜ਼ਾਦੀ ਹੀ ਤੁਹਾਡਾ ਹੱਕ ਆ ਤੇ ਤੁਹਾਨੂੰ ਇਹ ਲੈਣੀ ਪਊਗੀ। ਇਹ ਨਿੱਕੀਆਂ ਨਿੱਕੀਆਂ ਗੱਲਾਂ ਕਰਕੇ ਆਪਾਂ ਨੂੰ ਹਮੇਸ਼ਾ ਤੰਗ ਪਰੇਸ਼ਾਨ ਕੀਤਾ ਜਾਂਦਾ। ਵੱਖਵਾਦੀ ਹੋਣ ਦਾ ਇਹ ਆਪਾਂ ਨਹੀਂ ਕਰਦੇ, ਇਹ ਸ਼ੁਰੂਆਤ ਪ੍ਰਸ਼ਾਸਨ ਵੱਲੋਂ, ਸਰਕਾਰ ਵੱਲੋਂ ਕੀਤੀ ਜਾਂਦੀ ਆ। ਇਹ ਜੇਲ੍ਹ ਪ੍ਰਸ਼ਾਸਨ ਦੱਸਦੇ ਵੀ ਇਹ ਤਾਂ ਬਹੁਤ ਵੱਡੀ ਗੱਲ ਆ, ਇਸ ਦਾ ਮੁਲਾਕਾਤ ਕਿਸੇ ਦੀ ਵੀ ਨਹੀਂ ਹੋਣ ਦਿੱਤੀ। ਰੋਜ਼ ਕਿੰਨੇ ਕੈਦੀਆਂ ਨੂੰ ਜਿਹੜੇ ਅੰਦਰ ਬੰਦ ਆ ਉਹਨਾਂ ਨੂੰ ਉਹਨਾਂ ਦਾ ਪਰਿਵਾਰ ਮਿਲਣ ਆਉਂਦਾ। ਫਿਰ ਸਾਡੇ ਤੇ ਹੀ ਇਹ ਅਲੱਗਾ ਕਾਨੂੰਨ ਕਿਉਂ ਬਣਾਏ ਜਾਂਦੇ ਆ। ਸਭ ਤੋਂ ਪਹਿਲਾਂ ਸੰਗਤ ਜੀ ਫਤਿਹ ਦੀ ਸਾਂਝ ਪਾ ਲਈਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੇਖੋ ਇੱਥੇ ਵੀ ਇੱਕ ਇਨਸੀਡੈਂਟ ਜੇਲ੍ਹ 'ਚ ਵਾਪਰਿਆ ਵੀ ਸਾਡੇ ਸਿੰਘਾਂ ਨੇ ਜਿਹੜੇ ਜੇਲ੍ਹਾਂ ਵਿੱਚ ਬੰਦ ਸੀ ਉਹਨਾਂ ਨਾਲ ਪਹਿਲਾਂ ਤਾਂ ਉਹ ਜਿਹੜੇ ਪੁਲਿਸ ਮੁਲਾਜ਼ਮ ਜਿਨ੍ਹਾਂ ਤੇ ਝੂਠੇ ਮੁਕੱਦਮੇ ਦਰਜ ਕਰਨ ਦਾ, ਝੂਠੇ ਇਨਕਾਊਂਟਰ ਕਰਨ ਦਾ ਉਹਨਾਂ ਤੇ ਪਰਚਾ ਦਰਜ ਤੇ ਉਹਨਾਂ ਨੂੰ ਉਸ ਤੋਂ ਬਾਅਦ ਸਜ਼ਾ ਸੁਣਾਈ ਗਈ ਅਦਾਲਤਾਂ ਵੱਲੋਂ, ਉਹ ਸਾਡੇ ਸਿੰਘਾਂ ਨਾਲ ਬੰਦ ਕਿਉਂ ਕੀਤੇ ਗਏ। ਇਹ ਦੇਖੋ ਸਵਾਲ ਇਹ ਜੇਲ੍ਹ ਪ੍ਰਸ਼ਾਸਨ ਤੇ ਚੱਕਣ ਵਾਲਾ ਵੀ ਇਹ ਚਾਹੁੰਦੇ ਹੀ ਸੀ ਵੀ ਇੱਥੇ ਕੋਈ ਨਾ ਕੋਈ ਇਨਸੀਡੈਂਟ ਵਾਪਰੇ ਤੇ ਚਲੋ ਵਾਪਰ ਗਿਆ। ਜੇ ਤੁਹਾਡੇ ਕਾਨੂੰਨ ਦੇ ਹਿਸਾਬ ਨਾਲ ਗੱਲ ਕਰੀਏ ਤਾਂ ਮਿਲਣ ਦਾ ਰਾਈਟ ਤਾਂ ਹਰੇਕ ਕਨਸਟੀਟਿਊਸ਼ਨ ਵੀ ਕਹਿੰਦਾ ਹੈਗਾ ਤੇ ਹਰੇਕ ਲਾਅ ਕਹਿੰਦਾ। ਜੇਲ੍ਹ ਪ੍ਰਸ਼ਾਸਨ ਦਾ ਜਿਹੜਾ ਕਾਨੂੰਨ ਆ ਉਹ ਵੀ ਇਹ ਕਹਿੰਦਾ ਵੀ ਘਰਦਿਆਂ ਨੂੰ ਮੁਲਾਕਾਤ ਕਰਨ ਦਾ ਰਾਈਟ ਹੈਗਾ। ਕੀ ਤੁਸੀਂ ਇਹ ਦੱਸ ਸਕਦੇ ਹੋ ਵੀ ਜਿਹੜੇ ਤੁਸੀਂ 3 ਜਣਿਆਂ ਨੂੰ, ਇੱਕ ਸਾਨੂੰ ਨਹੀਂ ਪਤਾ, ਇੱਕ ਮਨਘੜਤ ਕਹਾਣੀ ਬਣਾ ਕੇ ਉਹਨਾਂ ਨੂੰ ਹਸਪਤਾਲ ਲੈ ਗਏ ਹੋ, ਕਿ ਉਹਨਾਂ ਦੇ ਘਰਦਿਆਂ ਨੂੰ ਵੀ ਨਹੀਂ ਮਿਲਣ ਦਿੱਤਾ ਗਿਆ ਹੈਗਾ। ਇਹ ਫਿਰ ਜਿਹੜੀ ਬੇਇਨਸਾਫੀ ਆ ਉਹ ਮੁੜ ਘੁੜ ਕੇ ਸਿੰਘਾਂ ਨਾਲ ਹੀ ਕਿਉਂ ਰਹਿੰਦੀ ਆ, ਕਿਉਂ ਹੁੰਦੀ ਰਹਿੰਦੀ ਆ। ਫਿਰ ਜੇ ਅਸੀਂ ਗੱਲ ਕਰਾਂਗੇ ਅਸੀਂ ਆਪਦੀ ਆਜ਼ਾਦੀ ਦੀ, ਇਹ ਗੱਲ ਫਿਰ ਉੱਥੇ ਜਾ ਵੜਦੀ ਆ ਵੀ ਫਿਰ ਅਸੀਂ ਆਪਦੀ ਆਜ਼ਾਦੀ ਦੀ ਗੱਲ ਕਰਾਂਗੇ, ਇਹ ਕਹਿਣਗੇ ਵੱਖਵਾਦੀ ਆ ਤੇ ਇਹ ਅੱਤਵਾਦ ਦੀ ਗੱਲ ਕਰਦੇ ਆ ਜੀ। ਇਹ ਸਾਡੇ ਜਿਹੜੇ ਪ੍ਰਸ਼ਾਸਨ ਦੇ ਹਿਸਾਬ ਨਾਲ ਰਲ ਕੇ ਨਹੀਂ ਚੱਲਦੇ। ਅਸੀਂ ਕਿਉਂ ਚੱਲੀਏ ਜੇ ਸਾਡਾ ਪ੍ਰਸ਼ਾਸਨ ਜਿਹੜਾ ਤੁਸੀਂ ਕਹਿੰਦੇ ਹੋਗੇ ਵੀ ਸਾਡਾ, ਪਰ ਉਹ ਸਾਡਾ ਹੈ ਨਹੀਂਗਾ ਤੇ ਉਹਨੇ ਹਮੇਸ਼ਾ ਹੀ ਸਾਡੇ ਉਲਟ ਚੱਲਣਾ, ਫਿਰ ਅਸੀਂ ਉਹਨਾਂ ਦੇ ਅਧੀਨ ਹੋਣ ਵਾਲੀ ਗੱਲ ਕਿਉਂ ਕਰੀਏ। ਆਪਦੀ ਆਜ਼ਾਦੀ ਦੀ, ਵੱਖ ਹੋਣ ਦੀ ਗੱਲ ਕਿਉਂ ਨਾ ਕੀਤੀ ਜਾਵੇ। ਇਹ ਛੋਟੀਆਂ ਛੋਟੀਆਂ ਗੱਲਾਂ ਜਿਹੜੀਆਂ ਆਪਾਂ ਨੂੰ ਮਜਬੂਰ ਕਰਦੀਆਂ, ਹਮੇਸ਼ਾ ਸਿੱਖਾਂ ਨੂੰ ਮਜਬੂਰ ਕਰਦੀਆਂ ਵੀ ਤੁਸੀਂ ਇਸ ਜਿਹੜਾ ਸੰਵਿਧਾਨ ਦੇ ਹਿੱਸੇ 'ਚ ਨਹੀਂ ਆਉਂਦੇ, ਤੁਹਾਨੂੰ ਤੁਹਾਡੀ ਆਜ਼ਾਦੀ ਹੀ ਤੁਹਾਡਾ ਹੱਕ ਆ ਤੇ ਤੁਹਾਨੂੰ ਇਹ ਲੈਣੀ ਪਊਗੀ। ਇਹ ਨਿੱਕੀਆਂ ਨਿੱਕੀਆਂ ਗੱਲਾਂ ਕਰਕੇ ਆਪਾਂ ਨੂੰ ਹਮੇਸ਼ਾ ਤੰਗ ਪਰੇਸ਼ਾਨ ਕੀਤਾ ਜਾਂਦਾ। ਵੱਖਵਾਦੀ ਹੋਣ ਦਾ ਇਹ ਆਪਾਂ ਨਹੀਂ ਕਰਦੇ, ਇਹ ਸ਼ੁਰੂਆਤ ਪ੍ਰਸ਼ਾਸਨ ਵੱਲੋਂ, ਸਰਕਾਰ ਵੱਲੋਂ ਕੀਤੀ ਜਾਂਦੀ ਆ। ਤੇ ਇਹ ਜੇ ਹੁਣ ਆਪਾਂ ਕਾਨੂੰਨ ਦੀ ਗੱਲ, ਜਿਵੇਂ ਮੈਂ ਪਹਿਲਾਂ ਵੀ ਕੀਤੀ ਆ ਵੀ ਕਾਨੂੰਨ ਵੀ ਇਹੀ ਕਹਿੰਦਾ, ਹਰ ਇੱਕ ਸੰਵਿਧਾਨ ਵੀ ਇਹ ਕਹਿੰਦਾ, ਜੇਲ੍ਹ ਦਾ ਕਾਨੂੰਨ ਵੀ ਇਹ ਕਹਿੰਦਾ ਵੀ ਘਰਦਿਆਂ ਨੂੰ ਮੁਲਾਕਾਤ ਕਰਨ ਦਿੱਤੀ ਜਾਣੀ ਆ ਜੇਲ੍ਹ ਦੇ ਅਸੂਲਾਂ ਦੇ ਹਿਸਾਬ ਨਾਲ, ਕਾਨੂੰਨ ਦੇ ਹਿਸਾਬ ਨਾਲ। ਤੇ ਅਸੀਂ ਕੋਈ ਬਾਹਲੀ ਚੀਜ਼ ਤਾਂ ਮੰਗੀ ਨਹੀਂ, ਅਸੀਂ ਤਾਂ ਸਿਰਫ ਇਹੀ ਮੰਗੀ ਆ ਵੀ ਉਹਦੇ ਪਰਿਵਾਰ ਚੋਂ ਕਿਸੇ ਮੈਂਬਰ ਦੀ ਉਹਨਾਂ ਨਾਲ ਮੁਲਾਕਾਤ ਕਰਾ ਦੇ। ਕੀ ਐਡੀ ਵੱਡੀ ਗੱਲ ਮੰਗ ਲਈ ਆ? ਜੇ ਤਾਂ ਵੱਡੀ ਗੱਲ ਹੁੰਦੀ ਆ ਤਾਂ ਤੁਸੀਂ ਦੱਸ ਦਿਓ। ਇਹ ਜੇਲ੍ਹ ਪ੍ਰਸ਼ਾਸਨ ਦੱਸਦੇ ਵੀ ਇਹ ਤਾਂ ਬਹੁਤ ਵੱਡੀ ਗੱਲ ਆ, ਇਸ ਦਾ ਮੁਲਾਕਾਤ ਕਿਸੇ ਦੀ ਵੀ ਨਹੀਂ ਹੋਣ ਦਿੱਤੀ। ਰੋਜ਼ ਕਿੰਨੇ ਕੈਦੀਆਂ ਨੂੰ ਜਿਹੜੇ ਅੰਦਰ ਬੰਦ ਆ ਉਹਨਾਂ ਨੂੰ ਉਹਨਾਂ ਦਾ ਪਰਿਵਾਰ ਮਿਲਣ ਆਉਂਦਾ। ਫਿਰ ਸਾਡੇ ਤੇ ਹੀ ਇਹ ਅਲੱਗਾ ਕਾਨੂੰਨ ਕਿਉਂ ਬਣਾਏ ਜਾਂਦੇ ਆ। ਅਸੀਂ ਤਾਂ ਇਹੀ ਮੰਗ ਕਰਦੇ ਆ, ਅਸੀਂ ਪਰਿਵਾਰ ਦੇ ਨਾਲ ਅੱਜ ਵੀ ਖੜੇ ਆ, ਹਮੇਸ਼ਾ ਖੜੇ ਰਵਾਂਗੇ। ਅਸੀਂ ਆਪਦੇ ਯੋਧਿਆਂ ਦੇ ਨਾਲ ਹਮੇਸ਼ਾ ਹੀ ਖੜੇ ਆ ਜਿਨ੍ਹਾਂ ਨੇ ਆਪਦਾ ਜੀਵਨ ਪੰਥ ਦੇ ਲੇਖੇ ਲਾਤਾ, ਕੌਮ ਦੇ ਲੇਖੇ ਲਾਤਾ। ਤੇ ਇਹੀ ਵੀ ਅੱਜ ਵੀ ਉਹਨਾਂ ਦੇ ਨਾਲ, ਪਰਿਵਾਰਾਂ ਨਾਲ ਵੀ ਅਸੀਂ ਖੜੇ ਆ। ਜੋ ਪਰਿਵਾਰ ਦਾ ਫੈਸਲਾ ਹੋਊਗਾ ਉਹਨਾਂ ਦੇ ਨਾਲ, ਉਸ ਫੈਸਲੇ ਨੂੰ ਪੂਰਾ ਕਰਨ ਲਈ ਅਸੀਂ ਹਰ ਟਾਈਮ ਤਿਆਰ ਬਰ ਤਿਆਰ ਨਾਲ ਖੜੇ ਆ। ਤੇ ਇਹੀ ਆ ਸਾਡਾ ਯੋਧਾ ਸੰਦੀਪ ਹਮੇਸ਼ਾ ਯੋਧਾ ਰਹੂਗਾ, ਕਿਉਂਕਿ ਉਸਨੇ ਉਸ ਟੀਸੀ ਵਾਲਾ ਬੇਰ ਲਾਇਆ ਸੀਗਾ ਜਿਨ੍ਹਾਂ ਨੇ ਪੰਥ ਦਾ ਹਰ ਥਾਂ ਤੇ ਘਾਣ ਕਰਨ ਦੀ ਕੋਸ਼ਿਸ਼ ਕੀਤੀ ਆ ਤੇ ਵਿਰੋਧ ਬੋਲਦੇ ਸੀ। ਇਹੋ ਜਿਹਾ ਕੰਮ ਸਾਡੇ ਯੋਧੇ ਨਾ ਟਲੇ ਆ, ਨਾ ਟਲਣਗੇ। ਤੇ ਪਰਿਵਾਰ ਨਾਲ ਅਸੀਂ ਅੱਜ ਵੀ ਖੜੇ ਆ, ਕੱਲ ਨੂੰ ਵੀ ਖੜੇ ਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।